वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम च आप सब का स्वागत करदा। व्यूअर्स, अमरीकन शहरी ਅਤੇ अकाली दल ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਰੇਸ਼ਮ ਸਿੰਘ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਏ ਦੇਸ਼ ਧਰੋਹ ਦੇ ਮਾਮਲੇ ਤਹਿਤ 4 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਅੱਜ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਹ 4 ਨਵੰਬਰ ਨੂੰ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਭਾਰਤ ਗਏ ਸਨ, ਜਿੱਥੇ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਹਵਾਲੇ ਕੀਤਾ ਗਿਆ ਸੀ ਅਤੇ ਉਹ ਲਗਭਗ ਪਿਛਲੇ 1.5 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਸਨ। ਅਮਰੀਕਾ ਦੀ ਮਨੁੱਖੀ ਅਧਿਕਾਰ ਜਥੇਬੰਦੀ ਵੌਇਸਿਸ ਫਾਰ ਫਰੀडम ਵੱਲੋਂ ਵੀ ਪਿਛਲੇ ਦਿਨੀ ਭਾਈ ਰੇਸ਼ਮ ਸਿੰਘ ਦੀ ਰਿਹਾਈ ਲਈ ਵਾਈਟ ਹਾਊਸ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ। ਅੱਜ ਦੇ ਸ਼ੋਅ ਵਿੱਚ ਅਸੀਂ ਭਾਈ ਰੇਸ਼ਮ ਸਿੰਘ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਭਾਈ ਰੇਸ਼ਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਜੀਤ ਸਿੰਘ ਜੀ, ਤੁਹਾਡਾ ਤੇ ਤੁਹਾਡੇ ਜੀਏਟੀ ਫੋਰ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ। ਤੁਹਾਡੇ ਸਰੋਤਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰੇਸ਼ਮ ਸਿੰਘ ਜੀ, ਤੁਹਾਡੇ ਨਾਲ ਖੁਸ਼ੀ ਹੋ ਰਹੀ ਹੈ ਗੱਲ ਕਰਦੇ ਹੋਇਆਂ, ਤੇ ਇਸੇ ਦੇ ਨਾਲ ਅਸੀਂ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਉਹਦੀ ਸ਼ੁਰੂਆਤ ਕਰਦੇ ਹਾਂ। ਤਾਂ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਸ਼ਬਦਾਂ ਦੇ ਵਿੱਚ ਜਾਣਨਾ ਚਾਹੂੰਗਾ ਕਿ ਤੁਹਾਡੀ ਅਰੈਸਟ ਤੋਂ ਬਾਅਦ ਜਿਵੇਂ ਦੀਆਂ ਖਬਰਾਂ ਉੱਥੋਂ ਆ ਰਹੀਆਂ ਸੀਗੀਆਂ ਪੰਜਾਬ ਤੋਂ ਪ੍ਰਸ਼ਾਸਨ ਵੱਲੋਂ, ਕਿ ਕਿਵੇਂ ਤੁਹਾਨੂੰ ਰੱਖਿਆ ਜਾ ਰਿਹਾ ਹੈ ਜਾਂ ਕਿੰਨਾ ਹਾਲਾਤਾਂ ਦੇ ਵਿੱਚ ਤੁਹਾਨੂੰ ਬੇੜੀਆਂ ਦੇ ਵਿੱਚ ਵੀ ਜਦੋਂ ਤੁਹਾਨੂੰ ਹਸਪਤਾਲ ਵੀ ਲਿਜਾਇਆ ਗਿਆ, ਤਾਂ ਜਿਹੜੀਆਂ ਉਹ ਸਾਰੀਆਂ ਖਬਰਾਂ ਸੀ ਉਹਨਾਂ ਦੇ ਨਾਲ ਬਾਹਰ ਕਿੱਦਾਂ ਦਾ ਇੱਕ ਮਾਹੌਲ ਬਣਿਆ ਹੋਇਆ ਸੀਗਾ ਸਾਰੀ ਸਿੱਖ ਸੰਗਤ ਦੇ ਮਨਾਂ ਦੇ ਵਿੱਚ। ਸੋ ਉਹ ਜਾਣਨਾ ਚਾਹਣਗੇ ਤੁਹਾਡੇ ਕੋਲੋਂ ਤੁਹਾਡੇ ਸ਼ਬਦਾਂ ਦੇ ਵਿੱਚ ਕਿ ਇਹ ਜਿਹੜਾ ਸਾਰਾ ਪਿਛਲਾ 1.5 ਮਹੀਨੇ ਦਾ ਸਮਾਂ ਲੰਘਿਆ, ਇਹ ਕਿਸ ਤਰ੍ਹਾਂ ਦਾ ਲੰਘਿਆ, ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਿਆ, ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ 4 ਨਵੰਬਰ ਸ਼ਾਮ ਨੂੰ 8:30 ਵਜੇ ਮੈਂ ਕੋਰਟ ਤੇ ਉਤਰਿਆ ਸੀ ਜੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੇ ਤੇ ਆਲਰੇਡੀ ਇੱਕ ਕੇਸ ਜਿਹੜਾ ਦਰਜ ਕੀਤਾ ਹੋਇਆ ਦੇਸ਼ ਧਰੋਹ ਦਾ 2015 ਦਾ, ਤੇ ਮੈਂ ਉਹਨੂੰ ਕਿਹਾ ਜੀ ਇਹ ਮੇਰੇ ਨੌਲੇਜ ਤੇ ਤੇ ਮੈਂ ਇਸ ਕਰਕੇ ਆਇਆ ਵੀ ਮੈਂ ਉਹ ਕੇਸ ਜਿਹੜਾ ਉਹਨੂੰ ਫੇਸ ਕਰਨ ਵਾਸਤੇ ਕੋਰਟ ਦੇ ਵਿੱਚ ਮੈਂ ਆਪਣਾ ਪੇਸ਼ ਹੋਊਂਗਾ ਜੀ। ਕਿਹਾ ਜੀ ਨਹੀਂ, ਅਸੀਂ ਤੁਹਾਨੂੰ ਬਾਹਰ ਨਹੀਂ ਜਾਣ ਦੇ ਸਕਦੇ। ਤੇ ਉੱਥੇ ਉਹਨਾਂ ਨੇ ਲਗਾਤਾਰ ਘੰਟੇ ਮੈਨੂੰ ਇੱਕ ਕੁਰਸੀ ਤੇ ਬਿਠਾ ਰੱਖਿਆ। ਮਤਲਬ ਮੈਨੂੰ ਉਹਨਾਂ ਨੇ ਕੁਛ ਨਹੀਂ ਦੱਸਿਆ ਵੀ ਕੀ ਕਾਰਵਾਈ ਹੋ ਗਈ ਹੈ। 13 ਘੰਟੇ ਤੋਂ ਬਾਅਦ ਜਦੋਂ ਦੱਸਿਆ ਪੰਜਾਬ ਤੋਂ ਇਹ ਟੀਮ ਜਿਹੜੀ ਉਹ ਚੱਲ ਚੁੱਕੀ ਹੈ ਤੇ ਉਹ ਤੁਹਾਨੂੰ ਆ ਕੇ ਲੈ ਕੇ ਜਾਏਗੀ ਜੀ। ਤੇ ਉੱਥੋਂ ਉਹਨਾਂ ਨੇ ਮੈਨੂੰ ਚਾਟੀ ਦਾ ਨਿਸ਼ਾਨਾ ਪੈਂਦਾ ਜੀ ਇਹ, ਤੇ ਜਿੱਥੇ ਆਪਣਾ ਪਿਛਲੇ ਸਾਲ ਸਰਬੱਤ ਖਾਲਸਾ ਹੋਇਆ ਸੀ ਚੱਬਾ ਦੇ ਵਿੱਚ ਜੀ, ਉਹ ਉੱਥੇ ਲੈ ਕੇ ਗਈ ਮੈਨੂੰ। ਉੱਥੋਂ ਟੀਮ ਆਈ ਸੀ ਉਹਨੇ ਥਾਣੇ ਦੀ, ਤੇ ਉਹਨਾਂ ਨੇ ਜਾ ਕੇ ਇੱਕ ਦਿਨ ਦਾ ਰਿਮਾਂਡ ਲਿਆ ਤੇ ਐਤਵਾਰ ਉਹਨਾਂ ਨੇ ਮੈਨੂੰ ਪੇਸ਼ ਕੀਤਾ ਅਦਾਲਤ ਦੇ ਵਿੱਚ। ਤੇ ਸੋਮਵਾਰ ਫਿਰ ਉਹਨਾਂ ਨੇ ਮੈਨੂੰ ਜੇਲ੍ਹ ਭੇਜ ਦਿੱਤਾ। ਤੇ ਉਸ ਤੋਂ ਬਾਅਦ 13 ਤਰੀਕ ਨੂੰ ਮੇਰੀ ਜ਼ਮਾਨਤ ਹੋਈ ਹੈ, 13 ਦਸੰਬਰ ਨੂੰ ਜੀ। ਉਸ ਤੋਂ ਬਾਅਦ ਤਕਰੀਬਨ 6 ਦਿਨ ਲੱਗੇ ਨੇ ਫਿਰ ਵੀ ਜ਼ਮਾਨਤ ਹੋਣ ਤੋਂ ਬਾਅਦ ਵੀ ਰਿਹਾਈ ਵਾਸਤੇ। ਕੱਲ੍ਹ ਜਿਹੜੀ ਉਹ ਰਿਹਾਈ ਜਿਹੜੀ ਹੋਈ ਹੈ ਸ਼ਾਮੀ ਜੀ। ਤੇ ਉਹਦੇ ਚ ਜਿਹੜੀ ਗੱਲ ਤੁਸੀਂ ਕਰਦੇ ਆ, ਇੱਕ ਤਾਂ ਇਹ ਗੱਲ ਸਾਨੂੰ ਜਿਹੜੇ ਬੰਦੇ ਸੰਘਰਸ਼ਵਾਦੀ ਨੇ ਉਹਨਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਰਕਾਰਾਂ ਜਿਵੇਂ ਟਰੀਟ ਕਰਦੀਆਂ ਹੁੰਦੀਆਂ ਨੇ, ਚਾਹੇ ਅਸੀਂ ਆਪਣਾ 400-500 ਸਾਲ ਦਾ ਇਤਿਹਾਸ ਪੜ੍ਹ ਕੇ ਦੇਖ ਲਈਏ, ਤੇ ਸਰਕਾਰਾਂ ਦਾ ਰਵੱਈਆ ਹਮੇਸ਼ਾ ਇਹ ਰਿਹਾ, ਅੱਜ ਵੀ ਹੋ ਰਹੀ ਹੈ। ਇਹ ਸਾਨੂੰ ਕਦੇ ਆਸ ਨਹੀਂ ਰੱਖਣੀ ਚਾਹੀਦੀ ਹੈ ਨਾ, ਕਿਉਂਕਿ ਇਹ ਸਾਨੂੰ ਹਿਊਮਨ ਜਾਨੀ ਟਰੀਟ ਕਰਨਗੇ ਜੀ। ਉਹਨਾਂ ਦਾ ਰਵੱਈਆ ਜਿਹੜਾ ਉਹ ਆਪਣੇ ਤੌਰ ਤੇ ਜੋ ਉਹਨਾਂ ਨੂੰ ਉੱਪਰੋਂ ਹੁਕਮ ਆਉਂਦੇ ਆ, ਉਹ ਜਿਹੜੇ ਇੰਪਲਾਈ ਆ ਜਾਂ ਪੁਲਿਸ ਅਫਸਰ ਆ, ਉਹ ਉਸੇ ਤਰ੍ਹਾਂ ਟਰੀਟ ਕਰਦੇ ਆ। ਬਾਕੀ ਫਿਰ ਵੀ ਜੇ ਤੁਸੀਂ ਗੁਰੂ ਦੇ ਲੜ ਲੱਗੇ ਹੋਏ ਆ, ਜੇ ਤੁਹਾਡਾ ਨਿਸ਼ਾਨਾ ਜਿਹੜਾ ਤੁਹਾਨੂੰ ਕਲੀਅਰ ਹੈ, ਮੈਂ ਦੱਸ ਦੇਣਾ ਚਾਹੁੰਦਾ ਵੀ ਤੁਹਾਡੀ ਕਿਸੇ ਵੀ ਇਸ ਗੱਲ ਦੇ ਵਿੱਚ ਮੌਜੂਦਗੀ ਨਹੀਂ ਹੁੰਦੀ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਮਨ ਜੀ। ਅਸੀਂ 1.5 ਮਹੀਨੇ ਵਿੱਚ ਅਸੀਂ ਜਿਹੜਾ ਤਜਰਬਾ ਲਿਆ ਕਿ ਜੇ ਤੁਸੀਂ ਚੜ੍ਹਦੀ ਕਲਾ 'ਚ ਆ ਤੇ ਕੌਮ ਦੀ ਚੜ੍ਹਦੀ ਕਲਾ 'ਚ, ਤੇ ਬਾਕੀ ਜਿਹੜੇ ਹੋਰ ਤੁਹਾਡੇ ਨਾਲ ਮਦਦ ਕਰ ਰਹੇ ਲੋਕ ਉਹ ਵੀ ਚੜ੍ਹਦੀ ਕਲਾ 'ਚ ਰਹਿ ਕੇ ਆਪਣਾ ਕੰਮ ਕਰਦੇ ਆ। ਤੇ ਇਹ ਸਾਡੀ ਲੜਾਈ ਜਿਹੜੀ ਹੈ ਸਰਕਾਰ ਦੇ ਖਿਲਾਫ ਹੈ, ਧਰਮ ਦੇ ਖਿਲਾਫ, ਕਿਸੇ ਖਰਚੇ ਦੇ ਖਿਲਾਫ ਨਹੀਂ ਹੈਗੀ,
ਅਸੀਂ ਵੀ ਦੂਜੇ ਲੋਕਾਂ ਵਾਂਗ ਆਜ਼ਾਦੀ ਦਾ ਨਿੱਘ ਮਾਣਨਾ ਚਾਹੁੰਦੇ ਹਾਂ। ਅਸੀਂ ਆਜ਼ਾਦ ਹੋ ਕੇ ਜੀਣਾ ਚਾਹੁੰਦੇ ਹਾਂ। ਤੇ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਨੇ ਇਸ ਵੇਲੇ ਵਾਰ ਅਸੀਂ ਆਉਂਦੇ ਹਾਂ, ਮੈਨੂੰ ਵੀ ਪਿਛਲੇ ਲੰਮੇ ਸਮੇਂ ਤੋਂ ਮੈਂ ਹਰ ਸਾਲ ਹੀ ਤਕਰੀਬਨ ਆ ਰਿਹਾ, ਪਰ ਅਸੀਂ ਉਹ ਪੰਜਾਬ ਦੀ ਅੰਦਰਲੀ ਤਸਵੀਰ ਨਹੀਂ ਦੇਖ ਸਕੇ ਜਿਹੜੀ ਦੇਸ਼ ਜਾ ਕੇ ਮੈਂ ਦੇਖੀ ਹੈ। ਪੰਜਾਬ ਜਿਹੜਾ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਇੱਥੋਂ ਕਿੰਨੇ ਕੁ ਨੌਜਵਾਨ ਜਿਹਨਾਂ ਦੀ ਉਮਰ 22-23 ਸਾਲ ਤੋਂ ਲੈ ਕੇ 40 ਸਾਲ ਤੱਕ ਹੈ ਜੀ, ਇਸ ਵੇਲੇ ਜੇ ਕਰੀਬ ਅੰਮ੍ਰਿਤਸਰ ਜੇਲ੍ਹ ਦੀ ਗੱਲ ਕਰੀਏ ਤਾਂ 3600 ਦੇ ਕਰੀਬ ਇਸ ਵੇਲੇ ਕੈਦੀ ਨੇ ਉੱਥੇ, ਜਿਨ੍ਹਾਂ ਦੇ ਵਿੱਚੋਂ 2500 ਦੇ ਕਰੀਬ ਜਿਹੜੇ ਉਹ ਕੈਦੀ ਨੇ ਜਿਹੜੇ ਨਸ਼ਿਆਂ ਦੇ ਚੱਕਰ ਦੇ ਵਿੱਚ ਅੰਦਰ ਇਸ ਵੇਲੇ ਜੇਲ੍ਹ 'ਚ। ਹਾਲਾਤ ਜਿਹੜੇ ਆ ਪੰਜਾਬ ਦੇ ਬਹੁਤ ਜਾਣੀ ਮਾੜੇ ਹੈਗੇ ਆ। ਤੇ ਬਾਕੀ ਇਹ ਵੀ ਸਾਨੂੰ ਇਹ ਸਮਝਾ ਕੇ ਲੜਨਾ ਪੈਣਾ ਔਰ ਚੜ੍ਹਦੀ ਕਲਾ ਕਰਾ ਕੇ ਲੜਨਾ ਪੈਣਾ ਜੀ। ਭਾਈ ਰੇਸ਼ਮ ਸਿੰਘ ਜੀ, ਜਿਵੇਂ ਤੁਸੀਂ ਥੋੜ੍ਹਾ ਜਿਹਾ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ, ਤਾਂ ਜਦੋਂ ਤੁਹਾਨੂੰ ਪਹਿਲਾਂ ਇਸ ਗੱਲ ਦਾ ਅਹਿਸਾਸ ਸੀ, ਇਹ ਇਲਮ ਸੀ ਕਿ ਉੱਥੇ ਜਾ ਕੇ ਕਿਵੇਂ ਦਾ ਤੁਹਾਡੇ ਨਾਲ ਵਰਤਾਰਾ ਹੋ ਸਕਦਾ, ਤਾਂ ਪਹਿਲਾਂ ਵੀ ਦੇਸ਼ ਧਰੋਹ ਦਾ ਪਰਚਾ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ 2015 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਚੱਬੇ ਦੀ ਧਰਤੀ 'ਤੇ, ਉੱਥੇ ਹੀ ਦੇਸ਼ ਧਰੋਹ ਦਾ ਜਿਹੜਾ ਪਰਚਾ ਉਹ ਦਰਜ ਕੀਤਾ ਗਿਆ ਸੀ। ਤੁਹਾਡੇ ਸਮੇਤ ਜਿਹੜੇ ਬਾਕੀ ਮੁਲਕਾਂ ਦੇ ਵਿੱਚੋਂ ਵੀ ਜਿਹੜੇ ਸਿੱਖ ਆਗੂ ਸਰਬੱਤ ਖਾਲਸਾ 'ਚ ਸ਼ਾਮਲ ਹੋਣ ਲਈ ਪਹੁੰਚੇ ਸੀ, ਤਾਂ ਫਿਰ ਵੀ ਤੁਸੀਂ ਦੂਜੀ ਵਾਰ ਉੱਥੇ ਗਏ ਹੋ, ਤਾਂ ਇਸ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਸੀਂ ਕੀ ਸੋਚ ਕੇ ਗਏ ਸੀ? ਆਪਣਾ ਤੁਹਾਡਾ ਘਰ ਪਰਿਵਾਰ ਇੱਥੇ ਆ, ਬੱਚੇ ਇੱਥੇ ਹੈਗੇ ਆ, ਉਹਨਾਂ ਨੂੰ ਦੇਖਦੇ ਹੋਏ ਕੀ ਮੈਸੇਜ ਲੈ ਕੇ ਜਾਂ ਮਨ ਦੇ ਵਿੱਚ ਕੀ ਸੋਚ ਕੇ ਕੀ ਗਏ ਸੀ ਉੱਥੇ ਵਾਪਸ ਕਿ ਤੁਸੀਂ ਸਰਬੱਤ ਖਾਲਸਾ ਦੇ ਵਿੱਚ ਦੁਬਾਰਾ ਸ਼ਮੂਲੀਅਤ ਕਰਨ ਜਾਣਾ ਹੈ? ਦੇਖੋ ਭਾਈ ਸਾਹਿਬ ਜੀ, ਜੇ ਅਸੀਂ ਲੜਾਈ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਆਜ਼ਾਦੀ ਅਸੀਂ ਬਾਹਰਲੇ ਦੇਸ਼ਾਂ 'ਚ ਨਹੀਂ ਚਾਹੀਦੀ, ਸਾਨੂੰ ਅਸੀਂ ਪੂਰੀ ਤਰ੍ਹਾਂ ਆਜ਼ਾਦ ਹਾਂ। ਆਜ਼ਾਦੀ ਸਾਨੂੰ ਚਾਹੀਦੀ ਹੈ ਪੰਜਾਬ ਦੇ ਵਿੱਚ। ਜੇ ਅਸੀਂ ਪੰਜਾਬ ਦੇ ਵਿੱਚ ਆਵਾਂਗੇ ਨਹੀਂ, ਅਸੀਂ ਇਹਨਾਂ ਚੀਜ਼ਾਂ ਨੂੰ ਫੇਸ ਨਹੀਂ ਕਰਾਂਗੇ ਤਾਂ ਉੱਥੇ ਬੈਠ ਕੇ ਜਿਹੜਾ ਆਜ਼ਾਦ ਕਰਾਉਣ ਵਾਲੀ ਗੱਲ ਜਿਹੜੀ ਹੈ ਉਹ ਮੈਨੂੰ ਔਖੀ ਲੱਗਦੀ ਹੈ। ਦੂਜੀ ਗੱਲ ਜਿਹੜੀ ਮੇਰੇ ਮਨ 'ਚ ਹੈਗੀ ਬੜੇ ਲੰਮੇ ਸਮੇਂ ਤੋਂ ਸੀਗੀ ਕਿ ਸਰਕਾਰਾਂ ਜਿਹੜੀਆਂ ਆ ਇਹ ਮੀਡੀਆ ਰਾਹੀਂ ਵੀ ਹੋਰ ਤਰੀਕਿਆਂ ਨਾਲ ਵੀ ਪ੍ਰਚਾਰ ਕਰਦੀਆਂ ਜਾਂ ਇਹ ਸ਼ੋਅ ਕਰਦੀਆਂ ਵੀ ਜਿਹੜਾ ਬਾਹਰਲਾ ਸਿੱਖ ਹੈ ਉਹ ਦਇਆ ਹੋਇਆ ਜਾਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਸੋ ਇਹ ਮੇਰੇ ਮਨ 'ਚ ਸੀ ਇਹ ਜਿਹੜਾ ਇਹਨਾਂ ਦਾ ਭਰਮ ਤੋੜਨਾ ਹੈ ਵੀ ਬਾਹਰਲਾ ਉਹ ਇੱਥੋਂ ਦੇ ਜਿੰਨੇ ਮਰਜ਼ੀ ਜ਼ਬਰ ਕਰ ਲੈਣ, ਜਿਹੜੇ ਸਾਡੇ ਤੌਰ ਤਰੀਕੇ ਵਰਤ ਲੈਣ, ਇਹ ਜਿਹੜਾ ਸਿੱਖ ਹੈ ਬਾਹਰਲਾ ਸਿੱਖ ਉਹ ਪੂਰੀ ਤਰ੍ਹਾਂ ਮਾਨਸਿਕ ਤੌਰ ਤੇ ਆਜ਼ਾਦ ਹੈ, ਸਰੀਰਕ ਤੌਰ ਤੇ ਵੀ ਆਜ਼ਾਦ ਹੈ। ਤੇ ਜਿਹੜਾ ਆਜ਼ਾਦ ਬੰਦਾ ਉਹਦੇ ਮਨ ਦੇ ਵਿੱਚ ਡਰ ਨਹੀਂ ਹੁੰਦਾ। ਇੱਥੇ ਤੁਸੀਂ ਦੇਖੋ ਪੰਜਾਬ ਦੇ ਖਾਸ ਕਰਕੇ ਹਿੰਦੁਸਤਾਨ 'ਚ ਸਾਰੇ 'ਚ ਇਹੀ ਕੁਛ ਹੋ ਰਿਹਾ। ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਡਰਾਇਆ ਹੋਇਆ, ਧਮਕਾਇਆ ਹੋਇਆ, ਔਰ ਜੋ ਕੋਈ ਮਾੜਾ ਮੋਟਾ ਵੀ ਕੋਈ ਸਰਕਾਰ ਦੇ ਖਿਲਾਫ ਕੋਈ ਬੋਲਦਾ ਉਹਦੇ 'ਤੇ ਕੋਈ ਨਾ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਪਰਚਾ ਜਿਹੜਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਛੱਡ ਦਿੱਤਾ ਜਾਂਦਾ। ਔਰ ਅੱਜ ਜੇ ਜੇਲ੍ਹਾਂ ਦੇ ਵਿੱਚ ਦੇਖੀਏ ਤਾਂ ਤਕਰੀਬਨ ਜੇ ਜ਼ਿਆਦਾ ਨਾ ਕਿ 45% ਲੋਕ ਜਿਹੜੇ ਹੈ ਉਹ ਬੜਾ ਇਨੋਸੈਂਟ ਲੋਕ ਜਿਨ੍ਹਾਂ ਨੇ ਸਰਕਾਰ ਦੀ ਨਹੀਂ ਮੰਨੀ ਜਾਂ ਸਰਕਾਰ ਦੇ ਨਾਲ ਹੱਥ ਨਹੀਂ ਮਿਲਾਇਆ ਜਾਂ ਅਕਾਲੀ ਭਾਜਪਾ ਦੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕੀਤਾ ਹੈ, ਉਹ ਜੇਲ੍ਹਾਂ ਦੇ ਵਿੱਚ ਖੜ ਰਹੇ ਹੈ ਔਰ ਮਿਲਦਾ ਕਿ ਜੋ ਇਹਨਾਂ ਦੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਕੀਤਾ ਹੋਇਆ। ਜਿਹੜਾ ਮੇਰਾ ਹੋਣਾ ਕਿ ਭਾਰਤ ਦੇ ਵਿੱਚ ਇੱਕੋ ਹੀ ਸੀਗਾ ਕਿ ਸਰਕਾਰ ਜਿਹੜੀ ਹੈ ਬੜੀ ਲੰਮੇ ਸਮੇਂ ਤੋਂ ਇਹ ਸੋਚ ਕਰ ਰਹੀ ਸੀ, ਕੋਸ਼ਿਸ਼ ਕਰ ਰਹੀ ਸੀ ਕਿ ਜਿਹੜੇ ਬਾਹਰਲੇ ਸਿੱਖ ਜਿਹੜੇ ਆ ਉਹ ਉਹਨਾਂ ਨੂੰ ਵੀ ਇੱਕ ਬਣਾਇਆ ਹੋਇਆ ਕਿ ਪੰਜਾਬ ਦੇ ਸਿੱਖ ਉਹ ਤਾਂ ਸਾਡੀ ਦਿੱਤੀ ਜਾਓ ਤੇ ਸਾਡੇ ਕਰਦੇ ਤੇ ਜੀ। ਇਹ ਵੀ ਇੱਕ ਮਨ ਦੇ ਵਿੱਚ ਬਹੁਤ ਮੈਨੂੰ ਪਤਾ ਸੀ ਬਿਲਕੁਲ ਮੈਂ ਕਲੀਅਰ ਸੀਗਾ ਕਿ ਮੇਰੇ ਤੇ ਕੇਸ ਹੈਗਾ, ਇਹ ਪੋਸੀਬਿਲਿਟੀ ਸੀਗੀ ਕਿ ਉੱਥੇ ਏਅਰਪੋਰਟ ਦੇ ਪਰ ਮੈਂ ਇਹ ਸੋਚਿਆ ਸੀ ਕਿ ਨਾ ਵੀ ਮੈਂ ਤਾਂ ਮੈਨੂੰ ਕੇਸ ਨੂੰ ਫੇਸ ਕਰਾਂਗਾ, ਜਿੰਨੀ ਦੇਰ ਵੀ ਟਾਈਮ ਲੱਗਿਆ ਮੈਂ ਜ਼ਰੂਰ ਕਰਾਂਗਾ, ਪਰ ਮੈਂ ਇਸ ਕੇਸ ਤੋਂ ਜਾਂ ਇਹਨਾਂ ਦੇ ਡਰ ਤੋਂ ਮੈਂ ਭਗੌੜਾ ਨਹੀਂ ਹੋਣਾ ਇੱਥੋਂ। ਮੈਂ ਇਹ ਕੇਸ ਲੜਾਂਗਾ ਆਉਣ ਵਾਲੇ ਸਮੇਂ 'ਚ, ਪਰ ਜਿਹੜੀ ਕੌਮ ਦੀ ਗੱਲ ਕਰਨ ਵਾਲੀ ਹੈ ਉਹ ਮੈਂ ਬਿਲਕੁਲ ਗੁਰੂ ਆਸ਼ੇ ਮੁਤਾਬਕ ਸਹੀ ਤਰ੍ਹਾਂ ਰਹਿ ਕੇ ਕਰੂੰਗਾ ਜੀ। ਭਾਈ ਸਾਹਿਬ, ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਤੁਸੀਂ ਜੋ ਤੁਹਾਡੀ ਸੋਚ ਹੈਗੀ ਹੈ ਉਹਦੇ 'ਤੇ ਜੋ ਤੁਹਾਡੇ ਬਿਲੀਫ ਨੇ, ਜੋ ਤੁਸੀਂ ਪੋਲੀਟੀਕਲੀ ਜੋ ਸੋਚਦੇ ਹੋ, ਇੱਕ ਰੈਵੋਲੂਸ਼ਨਰੀ ਜਿਹੜੀ ਵਿਚਾਰਧਾਰਾ ਹੈਗੀ ਹੈ ਉਹਨੂੰ ਤੁਸੀਂ ਅਪਣਾਉਂਦੇ ਹੋਏ ਜੋ ਸੋਚਿਆ ਵੀ ਮੈਂ ਅੱਗੇ ਵੱਧ ਕੇ ਇਹਦਾ ਸਾਹਮਣਾ ਕਰਨਾ, ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਪਰਿਵਾਰ ਦਾ ਕੀ ਰਿਸਪੌਂਸ ਸੀਗਾ ਇਸ ਸਾਰੇ ਦੇ ਉੱਪਰ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਮੈਂ ਦੁਬਾਰਾ ਉਸ ਧਰਤੀ ਦੇ ਉੱਤੇ ਪੰਜਾਬ ਮੈਂ ਜਾਣਾ? ਦੇਖੋ, ਮੈਂ ਇਹ ਗੱਲ ਉਹਨਾਂ ਨੂੰ ਪਹਿਲਾਂ ਦੱਸ ਕੇ ਤੁਰਿਆ ਸੀਗਾ ਵੀ ਇਹ ਪੋਸੀਬਿਲਿਟੀ ਹੈਗੀ ਆ ਕਿ ਉਹ ਮੈਨੂੰ ਅਰੈਸਟ ਕਰ ਸਕਦੇ ਆ, ਜੇਲ੍ਹ ਕਰ ਸਕਦੇ ਆ, ਮੈਨੂੰ ਕੇਸ ਮੇਰਾ ਲੜਨਾ ਪਵੇਗਾ, ਇਹ ਗੱਲ ਕਿੰਨੀ ਦੇਰ ਮੈਨੂੰ ਰਹਿਣਾ ਪਵੇ।
ਉਹਨਾਂ ਨੂੰ ਬਿਲਕੁਲ ਪੂਰੀ ਤਰ੍ਹਾਂ ਰੱਖਿਆ ਸੀ ਔਰ ਉਹਨਾਂ ਨੇ ਆਪਣੀ ਪੂਰੀ ਚੰਗੀ ਤਰ੍ਹਾਂ ਦਿਖਾਈ ਹੈ। ਉਹਨਾਂ ਨੇ ਕਿਸੇ ਕੰਮ ਦੇ ਵਿੱਚ ਕੋਈ ਨੈਗੇਟਿਵ ਸ਼ੌਕੀ ਕੋਈ ਟੈਲੀਵਿਜ਼ਨ ਹੋ ਗਈ ਸੀ। ਖਾਸ ਕਰਕੇ ਮੇਰੀ ਬੇਟੀ ਹੈ, ਉਹਨੇ ਬਿਲਕੁਲ ਆਪਣੇ ਆਪ ਨੂੰ ਵੀ ਉਹਨੇ ਪੂਰੀ ਤਰ੍ਹਾਂ ਕਾਇਮ ਰੱਖਿਆ ਤੇ ਆਪਣੀ ਨੂੰ ਵੀ ਉਹਨੇ ਪੂਰਾ ਹੌਸਲਾ ਦੇ ਕੇ ਉਹਨਾਂ ਨੇ ਜਿੰਨੇ ਦਿਨ 45 ਦਿਨ ਮੈਂ ਜੇਲ੍ਹ 'ਚ ਰਿਹਾ ਔਰ ਉਹਨਾਂ ਨੇ ਪੂਰੀ ਚੜ੍ਹਦੀ ਕਲਾ 'ਚ ਰਹਿ ਕੇ ਸਾਰੇ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਪਈ ਸੰਪਰਕ ਕਰਨ ਦੀ, ਚਾਹੇ ਉਹ ਕਾਂਗਰਸਮੈਨ ਸੀ ਜਾਂ ਐਮਬੈਸੀ ਸੀ ਜਾਂ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ, ਜਿਵੇਂ ਤੁਸੀਂ ਕਿਹਾ ਵਾਇਸ ਆਫ ਫਰੀਡਮ ਤੇ ਭਾਈ ਹਰਦਿਆਲ ਸਿੰਘ ਜੀ, ਹੋਰ ਆਪਣੀ ਪਾਰਟੀ ਦੇ ਜਿਹੜੇ ਸਿੰਘ ਸੀ ਜਿਹੜੇ ਕੰਮ ਕਰ ਸਕਦੇ ਸੀ, ਡਾਕਟਰ ਅਮਰਜੀਤ ਸਿੰਘ, ਉਹਨਾਂ ਤਕਰੀਬਨ ਸਾਰਿਆਂ ਨਾਲ ਸੰਪਰਕ ਕਰਕੇ ਉਹਨੂੰ ਸਾਰੇ ਨੂੰ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ। ਜੀ ਰੇਸ਼ਮ ਸਿੰਘ ਜੀ, ਇਹ ਤੋਂ ਬਾਅਦ ਅਸੀਂ ਗੱਲ ਕਰੀਏ ਥੋੜੀ ਜੀ ਜਿਸ ਮਕਸਦ ਦੇ ਲਈ ਤੁਸੀਂ ਉੱਥੇ ਗਏ ਸੀ ਸਰਬੱਤ ਖਾਲਸਾ 2016 ਦੀ, ਤਾਂ ਉਹਦੇ ਵਿੱਚ ਜਿਹੜੇ ਜਿਵੇਂ ਸਰਕਾਰ ਵੱਲੋਂ ਓਵਰਆਲ ਇੱਕ ਮਾਹੌਲ ਬਣਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਤੋਂ ਬਾਅਦ ਜਿਹੜੇ 2 ਮਤੇ ਪਾਸ ਹੋਏ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੈਗੇ ਆ ਤੇ ਸੁਖਬੀਰ ਸਿੰਘ ਬਾਦਲ ਹੈਗੇ ਆ ਉਹਨਾਂ ਨੂੰ ਸਿੱਖ ਪੰਥ ਦੇ ਵਿੱਚੋਂ ਛੇਕਣ ਦਾ ਮਤਾ ਹੋਇਆ ਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਦ੍ਰਿੜਤਾ ਦੇ ਨਾਲ ਕਾਇਮ ਰਹਿੰਦਿਆਂ ਹੋਇਆਂ ਸੰਘਰਸ਼ ਜਾਰੀ ਰੱਖਣ ਦਾ ਜਿਹੜਾ ਐਲਾਨ ਹੋਇਆ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ, ਇਹ 2 ਮਤੇ ਆ, ਇਹ ਮੈਂ ਸਮਝਦਾ ਵੀ ਫੈਸਲਾ ਕੁਨ ਮਤੇ ਸੀਗੇ। ਇਹਨਾਂ ਮਤਿਆਂ ਦੀ ਬਹੁਤ ਲੰਮੇ ਸਮੇਂ ਤੋਂ ਕੌਮ ਜਿਹੜੀ ਉਡੀਕ ਕਰ ਰਹੀ ਸੀਗੀ। ਇਹਦੇ ਬਾਰੇ ਪਹਿਲਾਂ ਡਿਸਕਸ਼ਨ ਵੀ ਹੋਈ, ਉੱਥੋਂ ਵੀ ਜਿਹੜੇ ਮੈਸੇਜ ਜਿਹੜੇ ਬਾਹਰੋਂ ਵੀ ਅਸੀਂ ਲੈ ਕੇ ਆਏ ਸੀ ਉਹ ਇਹੀ ਮੈਸੇਜ ਸੀਗਾ ਕਿ ਇਹ 2 ਮਤੇ ਜਿਹੜੇ ਦੂਰ ਕਰਨੇ ਚਾਹੀਦੇ ਆ। ਉਹਦੇ 'ਚ ਮੈਂ ਹੁਣ ਸਾਰੀ ਸਿੱਖ ਕੌਮ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਮਤੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਉਹਨਾਂ ਨੇ ਨਿਭਾ ਦਿੱਤੀ। ਜਿਸ ਤਰ੍ਹਾਂ ਦਾ ਵੀ ਮਾਹੌਲ ਸੀਗਾ ਉਹ ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਦੇਖਿਆ ਸਾਰਾ ਕੁਛ ਹੈ। ਤੇ ਹੁਣ ਜਿਹੜੀ ਗੱਲ ਹੈਗੀ ਆ ਉਹ ਹੈ ਕਿ ਸਾਡੇ ਕਰਨ ਵਾਲੀ ਕਿ ਅਸੀਂ ਉਹ ਮਤੇ ਜਿਹੜੇ ਆ ਇੰਪਲੀਮੈਂਟ ਕਿਵੇਂ ਕਰਨੇ ਆ, ਚਾਹੇ ਉਹ ਗਰੁੱਪਾਂ ਦੀ ਗੱਲ ਆ ਜਾਂ ਹੋਰ ਜਿਹੜੇ ਪਬਲਿਕ ਫੰਕਸ਼ਨ ਹੈਗੇ ਆ। ਤੇ ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗਾ, ਬੇਨਤੀ ਕਰਨਾ ਚਾਹੁੰਦਾ ਕਿ ਵੀ ਜਿਹੜੇ ਮਤੇ ਪਾਸ ਕੀਤੇ ਗਏ ਆ ਇਸ ਪਰਿਵਾਰ ਨੇ ਜਿਸ ਤਰ੍ਹਾਂ ਸਿੱਖੀ ਦਾ ਕਾਣ ਕੀਤਾ ਉਹ ਸਾਨੂੰ ਹਰ ਜ਼ਿਲ੍ਹੇ ਜਿਹੜੇ ਆ ਉਹ ਇੰਪਲੀਮੈਂਟ ਕਰਨੇ ਚਾਹੀਦੇ ਆ ਔਰ ਗੁਰੂ ਘਰਾਂ ਦੇ ਵਿੱਚ ਕਮੇਟੀਆਂ ਨੂੰ ਬੇਨਤੀਆਂ ਕਰਕੇ ਜਾਂ ਹੋਰ ਜਿਹੜੇ ਪੰਥਕ ਜਥੇਬੰਦੀਆਂ ਇੱਥੇ ਵੀ ਅਸੀਂ ਇਹ ਪ੍ਰੋਗਰਾਮ ਬਣਾਇਆ ਵੀ ਇਹਨਾਂ ਜਿੰਨਾ ਵੀ ਸਭ ਤੋਂ ਵੱਧ ਅਸੀਂ ਪ੍ਰਚਾਰ ਕਰ ਸਕਦੇ ਹਾਂ, ਮੁੱਖ ਸਿੱਖਾਂ ਨੂੰ ਸਮਝਾ ਸਕਦੇ ਹਾਂ ਇਸ ਸੰਬੰਧ 'ਚ ਪਿਛਲੇ 30-35 ਸਾਲਾਂ 'ਚ ਕਿੰਨਾ ਕੁ ਨੁਕਸਾਨ ਇਹਨਾਂ ਨੇ ਕੀਤਾ ਕੌਮ ਦਾ ਔਰ ਖਾਸ ਕਰਕੇ ਧਾਰਮਿਕ ਇਸ਼ੂ ਜਿਹੜੇ ਆ ਉਹਨਾਂ ਨੂੰ ਲੈ ਕੇ ਅਸੀਂ ਅੱਗੇ ਜਿਹੜਾ ਲੋਕਾਂ ਵਿੱਚ ਜਾਵਾਂਗੇ। ਅਸੀਂ ਵਿਦਿਅਕ ਲੜਾਈ ਜਿਹੜੀ ਅਸੀਂ ਲੜਦੇ ਰਹੇ ਹਾਂ, ਲੰਮਾ ਸਮਾਂ ਲੜਦੇ ਰਹੇ ਹਾਂ, ਪਰ ਹੁਣ ਜਿਹੜੇ ਧਾਰਮਿਕ ਤੌਰ ਤੇ ਹਮਲਾ ਕੀਤਾ ਜਾ ਰਿਹਾ ਇਹ ਅਸੀਂ ਕਿਸੇ ਵੀ ਚੀਜ਼ ਤੋਂ ਬਰਦਾਸ਼ਤ ਨਹੀਂ ਕਰਾਂਗੇ। ਜੀ ਰੇਸ਼ਮ ਸਿੰਘ ਜੀ, ਇਸੇ ਦੇ ਨਾਲ ਅਸੀਂ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਪਟੀਸ਼ਨ ਦੀ ਗੱਲ ਆਪਣੇ ਪਰਿਵਾਰ ਦੇ ਹਵਾਲੇ ਨਾਲ ਤੇ ਹਿਊਮਨ ਰਾਈਟਸ ਜਿਹੜੀ ਜਥੇਬੰਦੀ ਹੈਗੀ ਹੈ ਵੌਇਸਿਸ ਫॉर ਫਰੀडम ਉਹਦੇ ਹਵਾਲੇ ਨਾਲ ਤੁਸੀਂ ਵੀ ਮੈਂਸ਼ਨ ਕੀਤਾ ਤੇ ਇਹਦੇ ਬਾਰੇ ਮੈਂ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਕਿ ਕਿਵੇਂ ਤੁਸੀਂ ਇਹਨੂੰ ਸਮਝਦੇ ਹੋ ਜਿਹੜੀ ਪਟੀਸ਼ਨ ਫਾਈਲ ਕੀਤੀ ਗਈ ਸੀ ਤੇ ਜਦੋਂ ਤੁਹਾਡੀ ਰਿਹਾਈ ਨੂੰ ਲੈ ਕੇ ਇਹਦੇ ਤੇ ਕੰਮ ਵੀ ਹੋਇਆ, ਉਹਨੂੰ ਹੋਰ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਤੁਹਾਡੀ ਆਪਣੇ ਜਥੇਬੰਦੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸਪੋਰਟ ਕੀਤੀ ਗਈ ਪੂਰੇ ਤੌਰ ਦੇ ਉੱਪਰ, ਸੋ ਪਟੀਸ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਇਹ ਸਾਰਾ ਜਿਹੜਾ ਨਾ ਇਸ ਤਰ੍ਹਾਂ ਆਪਣੇ ਖਾਸ ਕਰ ਜਿਹੜਾ ਅਮਰੀਕਨ ਅੰਬੈਸੀ ਜਿਹਨੇ ਬਿਲਕੁਲ ਇਨੀਸ਼ੀਅਲ ਸਟੇਜ ਤੇ ਉਹਨਾਂ ਨੇ ਫਾਰਵਰਡ ਕੀਤਾ। ਉਹਨਾਂ ਨੇ ਜਦੋਂ ਅਸੀਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਮੈਂ ਉੱਥੇ ਏਅਰਪੋਰਟ ਦੇ ਵਿੱਚ ਉਹਨਾਂ ਨੂੰ ਫੋਨ ਜਿਹੜਾ ਲਾ ਸਕਦੀ ਆ ਜਿਹੜਾ ਇਹ ਘਟਨਾ ਵਾਪਰੀ ਆ ਤੇ ਉਹਨਾਂ ਨੇ ਉਸੇ ਵੇਲੇ ਉਹਦਾ ਫੋਲੋਅਪ ਸ਼ੁਰੂ ਕਰਤਾ ਸੀਗਾ। ਉਸ ਤੋਂ ਬਾਅਦ ਸਾਡੀਆਂ ਜਥੇਬੰਦੀਆਂ ਨੇ ਵੀ ਮਤਲਬ ਅੰਬੈਸੀ ਨਾਲ ਲਗਾਤਾਰ ਸੰਪਰਕ ਰੱਖਿਆ ਤੇ ਜਿਹੜਾ ਖਾਸ ਕਰ ਜਿਹੜਾ ਅਮਰੀਕਨ ਗਵਰਨਮੈਂਟ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ। ਅੰਬੈਸੀ ਦਾ ਖਾਸ ਕਰ ਜਿਹੜੇ ਸਾਡੇ ਕਾਂਗਰਸਮੈਨ ਨੇ ਸਾਡੇ ਵਾਸਤੇ ਕੈਬਨ ਮੁਕਾਸੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ। ਪਰਿਵਾਰ ਨੂੰ ਤਕਰੀਬਨ 2 ਵਾਰ ਉਹ ਲਗਾਤਾਰ ਕਾਲ ਕਰਦੇ ਹੈ। ਉਹਨਾਂ ਨੇ ਸਪੈਸ਼ਲੀ ਲੈਟਰ ਵੀ ਉਹਨਾਂ ਨੂੰ ਭੇਜ ਰਹੇ ਇਨਫੋਰਮੇਸ਼ਨ ਜਿਹੜੇ ਕੀ ਹੋ ਰਿਹਾ ਜੀ। ਦੂਜਾ ਜਿਹੜੀ ਪਟੀਸ਼ਨ ਦੀ ਗੱਲ ਤੁਸੀਂ ਕਰਦੇ ਆ ਇਹ ਇੱਕ ਬਹੁਤ ਵਧੀਆ ਤੇ ਵੱਡਾ ਉਦਮ ਸੀਗਾ। ਸੋ ਮੈਂ ਵਾਇਸ ਆਫ ਫਰੀडम ਤੇ ਸਿੱਖ ਜੋ ਅਮਰੀਕਾ ਸਪੈਸ਼ਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਸਾਡੇ ਸਿੰਘ ਉੱਥੇ ਕੰਮ ਕਰ ਰਹੇ ਸੀ ਜਿਨ੍ਹਾਂ ਨੇ ਸਾਰਾ ਕੁਛ ਆਰਗੇਨਾਈਜ਼ ਕੀਤਾ, ਮੈਂ ਉਹਨਾਂ ਦਾ ਕਹਿ ਦੇ ਕੇ ਧੰਨਵਾਦ ਕਰਨਾ ਚਾਹੁੰਦਾ ਔਰ ਮੇਰੀ ਇਹ ਬੇਨਤੀ ਹੈ ਰਿਕੁਐਸਟ ਹੈ ਸਾਰਿਆਂ ਨੂੰ ਕਿ ਹੁਣ ਇਹ ਪਟੀਸ਼ਨ ਜਿਹੜੀ ਹੈ ਇਹਨੂੰ ਪਲੀਜ਼ ਇੱਥੇ ਬੰਦ ਕਰ ਦਿਓ ਤਾਂ ਕਿ ਜਿਹੜੀ ਗੱਲ ਪਟੀਸ਼ਨ ਪਾਈ ਸੀ ਉਹ ਰਿਹਾਈ ਆਲਰੇਡੀ ਹੋ ਚੁੱਕੀ ਹੈ
ਸਮਾਂ ਆਇਆ ਕਿ ਅਸੀਂ ਫਿਰ ਕੋਈ ਨਾ ਕੋਈ ਇਹਨੂੰ ਆਰਗੇਨਾਈਜ਼ ਕਰਾਂਗੇ ਜੇ ਕੋਈ ਹੋਰ ਤਰ੍ਹਾਂ ਸਰਕਾਰ ਵੱਲੋਂ ਕਰਨਾ ਤੇ ਧੱਕਾ ਕੀਤਾ ਗਿਆ। ਪਰ ਅੱਜ ਦੀ ਤਰੀਕ ਦੇ ਵਿੱਚ ਮੈਂ ਇਹ ਰਿਕੁਐਸਟ ਕਰੂੰਗਾ ਕਿ ਪਟੀਸ਼ਨ ਜਿਹੜੀ ਹੈ ਇਹਨੂੰ ਉੱਥੇ ਰੋਕ ਦਿੱਤਾ ਜਾਵੇ, ਕਿਉਂਕਿ ਹੁਣ ਇਹਦਾ ਬਹੁਤਾ ਕੋਈ ਫਾਇਦਾ ਨਹੀਂ ਹੋਣਾ। ਤੇ ਬਾਕੀ ਗੱਲ ਜਿਹੜੀਆਂ ਵਾਇਸ ਆਫ ਫਰੀਡਮ ਤੇ TV84 ਜਾਂ ਹੋਰ ਜਿਹੜੇ ਵੀ ਚੀਜ਼ਾਂ ਨੇ, ਬਾਕੀ ਜਥੇਬੰਦੀਆਂ ਨੇ, ਗੁਰਦੁਆਰਾ ਕਮੇਟੀਆਂ ਨੇ, ਜਿਨ੍ਹਾਂ ਨੇ ਵੀ ਜਿਹੜੇ ਯੋਗਦਾਨ ਪਾਇਆ, ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਔਰ ਮੈਂ ਆਸ ਰੱਖਦਾ ਕਿ ਸਿਰਫ ਮੇਰੇ ਲਈ ਨਹੀਂ, ਕੋਈ ਵੀ ਜਿਹੜਾ ਸਿੱਖ ਹੈ ਜਿਹੜਾ ਕੌਮ ਦੀ ਲੜਾਈ ਲੜ ਰਿਹਾ ਹੈ, ਉਹਦੇ ਲਈ ਸਾਨੂੰ ਸਾਰਿਆਂ ਨੂੰ ਆਰਗੇਨਾਈਜ਼ ਹੋ ਕੇ ਇਸੇ ਤਰ੍ਹਾਂ ਹਮਲਾ ਮਾਰਦੇ ਰਹਿਣਾ ਚਾਹੀਦਾ, ਤਾਂ ਕਿ ਬਾਕੀ ਜਿਹੜੇ ਵੀਰ ਹੈ ਉਹਨਾਂ ਦਾ ਵੀ ਹੌਸਲਾ ਹੋਵੇ ਕਿ ਸਾਡਾ ਕੋਈ ਪਿੱਛਾ ਕਰਨ ਵਾਲਾ ਹੈਗਾ ਤੇ ਖਾਤੇ ਕੋਈ ਸੰਭਾਲਣ ਵਾਲਾ ਹੈਗਾ। ਸਾਲਾਂ ਦੇ ਸਿੱਖਾਂ ਦੇ ਵਿੱਚ ਅਜੇ ਵੀ ਉਹਨਾਂ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘਾਂ ਦੀ ਕੋਈ ਘਾਟ ਨਹੀਂ ਹੈਗੀ, ਜਿਹੜੇ ਕੌਮ ਦੀ ਲੜਾਈ ਜਿਹੜੀ ਹੈ ਉਹ ਅੱਗੇ ਲਿਜਾਣੀ ਚਾਹੁੰਦੇ ਆ ਜਾਂ ਇਹ ਸੰਘਰਸ਼ ਜਿਹੜੇ ਨੂੰ ਅੱਗੇ ਤੋਰਨਾ ਚਾਹੁੰਦੇ ਆ। ਪਰ ਫਿਰ ਉਹੀ ਗੱਲ ਹੈ ਕਿ ਲਗਾਤਾਰ ਉਹਨਾਂ ਦੀ ਮਦਦ ਜਿਹੜੀ ਹੈ, ਉਹਨਾਂ ਦੇ ਜਿਹੜੇ ਕੇਸਾਂ ਦੀ ਪੈਰਵੀ ਜਿਹੜੀ ਹੈ ਉਹ ਕਰਨ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ, ਚਾਹੇ ਅਸੀਂ ਗੁਰਦੁਆਰਾ ਕਮੇਟੀ 'ਚ ਹਾਂ, ਚਾਹੇ ਕਿਸੇ ਪੰਥਕ ਜਥੇਬੰਦੀ 'ਚ, ਪੋਲੀਟੀਕਲ ਪਾਰਟੀ ਹੈ ਜਾਂ ਕਿਸੇ ਮੀਡੀਆ 'ਚ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਾਰੇ ਆਪਾਂ ਇਕੱਠੇ ਹੋ ਕੇ ਕੌਮ ਦਾ ਸੰਘਰਸ਼ ਜਿਹੜਾ ਹੋਈਏ। ਤੇ ਫਿਰ ਆਪਣੀ ਤਹਿ ਦਿਲ ਤੋਂ ਮੈਂ ਆਪਣੇ ਸਾਰਿਆਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਰੇ ਨਿਊਜ਼ ਦੇ ਵਿੱਚ ਬਹੁਤ ਨਿਯਮ ਹੋ ਕੇ ਸਾਥ ਦਿੱਤਾ। ਥੈਂਕ ਯੂ ਜੀ। ਭਾਈ ਰੇਸ਼ਮ ਸਿੰਘ ਜੀ, ਇਹਨੂੰ ਜਾਂਦੇ ਜਾਂਦੇ ਜੇ ਤੁਹਾਡੇ ਕੋਲੋਂ ਮੈਂ ਪੁੱਛਣਾ ਹੋਵੇ ਤੇ ਜਿਵੇਂ ਤੁਸੀਂ ਪਟੀਸ਼ਨ ਦੀ ਗੱਲ ਕੀਤੀ ਹੈ, ਪਟੀਸ਼ਨ ਨੂੰ ਕਲੋਜ਼ ਕਰਨ ਦੀ ਗੱਲ ਕੀਤੀ ਹੈ, ਤਾਂ ਜਿਹੜਾ ਉੱਥੇ ਕੇਸ ਹੈਗਾ ਉਹ ਹਜੇ ਵੀ ਸਟੈਂਡ ਕਰਦਾ ਤੁਹਾਡੇ ਉੱਪਰ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਹੀਅਰਿੰਗਸ ਵੀ ਹੋਣਗੀਆਂ। ਸੋ ਜਿਹੜੀ ਹੁਣ ਗੱਲਬਾਤ ਜਿੱਥੇ ਖੜੀ ਹੈਗੀ ਹੈ, ਜੋ ਹੁਣ ਦਾ ਸਟੇਟਸ ਬਣਿਆ ਹੋਇਆ, ਉਹਦੇ ਹਿਸਾਬ ਨਾਲ ਤੁਸੀਂ ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੇਸ ਕਿੱਧਰ ਨੂੰ ਜਾ ਸਕਦਾ? ਜੋ ਤੁਹਾਡੀ ਹੁਣ ਹੀਅਰਿੰਗ ਹੋਣੀ ਹੈ ਤੇ ਜੋ ਤੁਹਾਡੀ ਵਕੀਲਾਂ ਨਾਲ ਗੱਲਬਾਤ ਹੁੰਦੀ ਹੈ, ਜਾਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਜੇ ਤੁਹਾਨੂੰ ਉੱਥੇ ਕਿੰਨੀ ਦੇਰ ਹੋਰ ਰਹਿਣਾ ਪੈ ਸਕਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕੀ ਰਣਨੀਤੀ ਹੋਵੇਗੀ ਇਹਨੂੰ ਡੀਲ ਕਰਨ ਦੇ ਲਈ? ਇਹਦੇ ਬਾਰੇ ਮੈਂ ਸਿਰਫ ਇੰਨਾ ਕਹਿ ਸਕਦਾ ਕਿ ਇੱਥੋਂ ਦਾ ਜਿਹੜਾ ਜਸਟਿਸ ਸਿਸਟਮ ਹੈ ਉਹ ਅਸੀਂ ਜਿਹੜਾ ਅਮਰੀਕਾ 'ਚ ਦੇਖਦੇ ਹਾਂ ਉਹਦੇ ਪਹਿਲੇ ਕੁਛ ਵੀ ਨਹੀਂ ਹੈ, ਜ਼ੀਰੋ ਆ। ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਮਤਲਬ ਇਹ ਅਧਿਐਨ ਨਹੀਂ ਕਰ ਸਕਦੇ ਵੀ ਆਹ ਮੇਰਾ ਕੇਸ ਜਿਹੜਾ ਸਹੀ ਚੱਲ ਰਿਹਾ ਹੈ, ਅਸੀਂ ਕਾਨੂੰਨੀ ਲੜਾਈ ਲੜ ਰਹੇ ਹਾਂ ਤੇ ਇਹਦੇ ਨਤੀਜੇ ਜਿਹੜੇ ਆਪਾਂ ਦੇਖ ਸਕਦੇ ਹਾਂ ਜੀ। ਹਰ ਜਸਟਿਸ ਸਿਸਟਮ ਦੇ ਵਿੱਚ ਪੋਲੀਟੀਕਲ ਇੰਟਰਫੀਰੈਂਸ ਹੈਗੀ ਹੈ। ਸੋ ਉਹ ਕੇਸ ਜਿਹੜਾ ਆਉਣ ਵਾਲੇ ਸਮੇਂ 'ਚ ਇਸ 'ਤੇ ਡਿਪੈਂਡ ਕਰੂਗਾ ਕਿ ਸਰਕਾਰਾਂ ਜਿਹੜੀਆਂ ਨਵੀਆਂ ਕਿਹੜੀਆਂ ਬਣਨੀਆਂ ਤੇ ਸਿੱਖ ਕੌਮ ਨੇ ਆਪਣੀ ਜਿਹੜੀ ਆ ਲੜਾਈ ਜਿਹੜੀ ਆ ਪੋਲੀਟੀਕਲੀ ਕਿਵੇਂ ਲੜਨੀ ਹੈ। ਤੇ ਇਹ ਜਿਹੜਾ ਕੇਸ ਹੈ ਇਹ ਅੱਜ ਵੀ ਤਰੀਕ ਹੈਗੀ ਹੈ ਮੇਰੀ ਅੰਮ੍ਰਿਤਸਰ ਦੇ ਵਿੱਚ ਕੋਰਟ ਦੇ ਵਿੱਚ, ਸੈਸ਼ਨ ਕੋਰਟ 'ਚ ਤਿਆਰ ਹੋ ਗਏ ਹਾਂ, ਤਿਆਰ ਜਾ ਰਹੇ ਹਾਂ ਹੁਣ। ਤੇ ਅੱਜ ਸ਼ਾਮ ਤੱਕ ਕਿਹੜੀ ਡੇਟ ਦਿੰਦੇ ਆ, ਪਰ ਉਹ ਜਿਹੜੀ ਗੱਲ ਹੈ ਆਪਾਂ ਕਰੀਏ ਕਿ ਇਹਦਾ ਕੋਈ ਟਰਾਇਲ ਹੋਊਗਾ, ਕਿਉਂਕਿ 13 ਮਹੀਨਿਆਂ ਦੇ ਵਿੱਚ ਅਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਜੀ। ਤੇ ਉਹ ਕੇਸ ਜਿਹੜਾ ਉੱਤੇ ਰੱਖਿਆ ਹੋਇਆ ਸਿਰਫ ਹਰਾਸਮੈਂਟ ਵਾਸਤੇ ਉਹ ਕੇਸ ਜਿਹੜੇ ਦਰਜ ਕੀਤੇ ਗਏ ਆ। ਕਾਨੂੰਨੀ ਸੁਧਾਰ ਕੋਈ ਨਹੀਂ ਹੈਗਾ ਤੇ ਪੋਲੀਟੀਕਲੀ ਜੋ ਪ੍ਰੈਸ਼ਰ ਹੋਵੇ ਅਦਾਲਤਾਂ ਦੇ ਉੱਤੇ ਤੇ ਅਦਾਲਤਾਂ ਤੋਂ ਕਿਹੜੀ ਆਦਤ ਜਾਵੇਗੀ ਤੁਸੀਂ ਆਪ ਜਾਣੋ ਜੀ। ਭਾਈ ਰੇਸ਼ਮ ਸਿੰਘ ਜੀ, ਜਿਵੇਂ ਤੁਸੀਂ ਪੋਲੀਟੀਕਲੀ ਇਹਨੂੰ ਲੜਨ ਦੀ ਗੱਲ ਕੀਤੀ ਹੈ, ਤਾਂ ਜੇ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਾਂ ਕਿ 2017 ਦੀਆਂ ਜਿਹੜੀਆਂ ਚੋਣਾਂ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਹਨਾਂ ਨੂੰ ਲੜਨ ਦਾ ਵੀ ਐਲਾਨ ਕੀਤਾ ਗਿਆ ਸਿਮਰਨਜੀਤ ਸਿੰਘ ਮਾਨ ਵੱਲੋਂ, ਤਾਂ ਕੀ ਤੁਹਾਡੀ ਕੋਈ ਗਤੀਵਿਧੀ ਇਸ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ? ਹਾਂ ਜ਼ਰੂਰ ਜੀ ਜ਼ਰੂਰ। ਮੈਂ ਤੇ ਐਟਲੀਸਟ 1 ਮਹੀਨਾ ਪਹਿਲਾਂ ਕਰੂੰਗਾ ਤੇ ਉਹਦੇ 'ਤੇ ਆ ਵੀ ਅਸੀਂ ਮੈਂ ਮਾਨ ਸਾਹਿਬ ਨੂੰ ਮੁਲਾਕਾਤ ਦੌਰਾਨ ਉੱਥੇ ਕੋਈ ਖਾਸ ਗੱਲਬਾਤ ਨਹੀਂ ਹੋ ਸਕਦੀ, ਇਸ ਲਈ ਮੈਂ ਤੁਹਾਨੂੰ ਮਿਲਾਂਗਾ ਜੀ। ਸਾਰੀ ਜਿਹੜੀ ਸਟ੍ਰੈਟਜੀ ਆ ਉਹ ਕੀ ਹੋਣੀ ਚਾਹੀਦੀ ਹੈ ਆਉਣ ਸਮੇਂ 'ਚ, ਤੇ ਅਸੀਂ ਕਿੰਨੀਆਂ ਚੀਜ਼ਾਂ ਤੇ ਜਿਹੜੇ ਕਿਹੜੇ ਬੰਦੇ ਖੜੇ ਕਰਨੇ ਆ ਉਹ ਸਾਰਾ ਡਿਸਕਸ ਕਰਾਂਗੇ। ਬਾਕੀ ਜਿਹੜੀਆਂ ਹੋਰ ਭਾਈਵਾਲ ਜਥੇਬੰਦੀਆਂ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਵੀਰ ਜਿਨ੍ਹਾਂ ਨੇ ਲੰਮਾ ਸਮਾਂ ਕੌਮ ਦੀ ਲੜਾਈ ਲੜੀ ਹੈ, ਸੰਘਰਸ਼ ਲੜਿਆ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਥ ਬਣਾ ਕੇ ਉਹਨਾਂ ਨੂੰ ਨਾਲ ਜੋੜਿਆ ਜਾਵੇ। ਮੈਂ ਅੰਦਰ ਵੀ ਆਪਣੇ ਦੇਖੇ ਕੋਸ਼ਿਸ਼ਾਂ ਨਾਲ ਸੰਪਰਕ ਕਰੇ ਸੀ, ਤਾਂ ਜਾਣੀ ਮੈਂ ਇਸ ਗੱਲ ਲਈ ਬੜਾ ਪ੍ਰੇਰਣਾ ਕਿ ਜਿਹੜੇ ਵੀ ਸਿੱਖ ਜਿਹੜੇ ਆ ਜਿਨ੍ਹਾਂ ਨੇ ਜਿਹੜੇ ਕੌਮ ਦੀ ਇਸ ਦਰਦ ਨੂੰ ਹੰਢਾ ਰਹੇ ਆ, ਔਰ ਜਿਹੜੇ ਸਿੱਖ ਜਿਨ੍ਹਾਂ ਨੇ ਲੰਮਾ ਸਮਾਂ ਆਪਣੀਆਂ ਜਿਹੜੀਆਂ ਸੇਵਾਵਾਂ ਕੌਮ ਨੂੰ ਦਿੱਤੀਆਂ ਨੇ,
ਉਹਨਾਂ ਦੇ ਨਾਲ ਹਰ ਮਹੀਨੇ ਜਿਹੜੀ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਨਾਲ ਸੰਪਰਕ ਕਰਕੇ ਕੋਈ ਨਾ ਕੋਈ ਪੰਜਾਬੀ ਦਾ ਰਸਤਾ ਕੱਢਿਆ ਜਾ ਸਕੇ ਤਾਂ ਕਿ ਪੋਲੀਟੀਕਲ ਲੜਾਈ ਜਿਹੜੀ ਹੈ ਉਹਨੂੰ ਵਧੀਆ ਤਰੀਕੇ ਨਾਲ ਲਿਆ ਜਾ ਸਕੇ। ਜੀ ਰੇਸ਼ਮ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ, ਇਸ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਅਮਰੀਕ ਸਿੰਘ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਇੱਕ ਵਾਰ ਫਿਰ ਮੈਂ ਇਸ ਸਾਰਿਆਂ ਉਹਨਾਂ ਜਥੇਬੰਦੀਆਂ ਦਾ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਵਾਇਸ ਆਫ ਫਰੀਡਮ ਭਾਈ ਹਰਜਿਆਲ ਸਿੰਘ ਜੀ ਦਾ ਹੋਰ ਵੀ ਜਿਹੜੇ ਗੁਰਦੁਆਰਾ ਕਮੇਟੀਆਂ ਜਿਹਨੂੰ ਬੜਾ ਇਹਦੇ ਵਿੱਚ ਸਹਿਯੋਗ ਦਿੱਤਾ ਤੇ ਉਹਨਾਂ ਦਾ ਮੈਂ ਧੰਨਵਾਦੀ ਹਾਂ ਤੇ ਮੈਂ ਆਸ ਰੱਖਦਾ ਕਿ ਇਹ ਕੰਮ ਜਿਹੜੀ ਹੈ ਇਸ ਨੂੰ ਹੋਵੇ ਇਹ ਕੰਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।